शुक्र कहे अलहमद मोहम्मद हो शुक्र कहे अलहमद मोहम्मद। ਸਲਾਮ ਅਲੈਕਮ ਜੀ। ਮੁਖਤਾਰ ਨਾਂਗਰਾ ਸਾਹਿਬ, ਅੱਲਾ ਇਹਨਾਂ ਨੂੰ ਸਿਹਤ ਤੰਦਰੁਸਤੀ ਦੇ। ਸਾਨੂੰ ਪਹਿਲੇ ਦਿਨ ਮਿਲੇ ਨੇ ਤੇ ਬੜੇ ਪਿਆਰ ਮੁਹੱਬਤ ਨਾਲ ਪੇਸ਼ ਆਏ ਨੇ। ਠੀਕ ਹੈ ਜੀ। ਸਾਈਂ ਸਾਹਿਬ ਵੀ ਦਰਬਾਰ ਤੇ ਮੌਜੂਦ ਨੇ, ਉਹਨਾਂ ਨੇ ਵੀ ਸਾਡੇ ਨਾਲ ਬੜੀ ਮੁਹੱਬਤ ਕੀਤੀ ਹੈ। ਸਾਡੇ ਵਾਸਤੇ ਉਹਨਾਂ ਨੇ ਸਾਡੀ ਮਹਿਮਾਨ ਨਵਾਜ਼ੀ ਕੀਤੀ। ਅੱਲਾ ਇਹਨਾਂ ਨੂੰ ਜਜ਼ਾ ਦੇ। ਤੇ ਮੇਰੇ ਦੋਸਤ ਨੇ ਜੀ ਵੈਦ ਸਾਹਿਬ, ਇਹ ਵੇਖੋ ਚਾਹ ਪੀ ਰਹੇ ਨੇ ਬੜੇ ਮਜ਼ੇ ਨਾਲ। ਸਾਈਂ ਸਾਹਿਬ ਬੈਠੇ ਨੇ, ਉਹਨਾਂ ਦੀ ਮਿਹਰਬਾਨੀ, ਚਾਹ ਬਣਾਈ ਸਾਡੇ ਵਾਸਤੇ। ਇੱਕ ਇਹ ਸਾਹਮਣੇ ਜਨਾਬ ਬਾਬੇ ਕਾਦਰ ਯਾਰ ਦਾ ਦਰਬਾਰ ਹੈ ਜੀ, ਬਾਬਾ ਲਾਲ ਸ਼ਾਹ ਬਾਦਸ਼ਾਹ ਤੇ ਇਹ ਹਾਂਜੀ ਇਹ ਜਨਾਬ ਕਾਦਰ ਯਾਰ ਸਾਹਿਬ ਦਾ 1 2 2 4 5 4 ਜਿੰਨੇ ਦਿਲ ਕਰੇ ਇਹਨਾਂ ਦੇ, ਅਸੀਂ ਚਾਹਾਂਗੇ ਕਿ ਸਾਨੂੰ ਨਾ ਇਹ ਸ਼ੇਰ ਲਾਜ਼ਮੀ ਸੁਣਾਉਣ। ਇਹ ਅਵੈਸ ਦੀ ਫਰਮਾਇਸ਼ ਤੇ, ਕਿਉਂ ਜੀ ਵੈਸ ਭਾਈ? ਜੀ ਜੀ ਜ਼ਰੂਰ। ਹਾਂਜੀ। ਬਿਸਮਿल्लाह रहमान रहीम। ਵੇਖੋ ਜੀ, ਨੇਕਾਂ ਦੀ ਸੋਭਤ ਜਿਹੜੀ ਹੈ ਨਾ, ਨੇਕਾਂ ਦੀ ਸੋਭਤ ਹੀ ਨੇਕ ਬਣਾਉਂਦੀ ਹੈ। ਬੇਸ਼ੱਕ। ਤੇ ਅੱਲਾਹ ਪਾਕ ਸਾਨੂੰ ਤੌਫੀਕ ਦੇ ਮੁਸਲਮਾਨਾਂ ਨੂੰ ਕਿ ਅਸੀਂ ਇਹਨਾਂ ਨੇਕਾਂ ਦੀ ਸੋਭਤ, ਇਹਨਾਂ ਦੀ ਨਿਸਬਤ ਸਾਨੂੰ ਨਸੀਬ ਹੋ ਜਾਏ। ਤੇ ਬਾਬੇ ਰੀ ਮਾਛੀ ਕੇ ਸੰਧਵਾ ਜ਼ਿਲ੍ਹਾ ਗੁਜਰਾਂਵਾਲਾ ਦੇ ਰਹਿਣ ਵਾਲੇ ਸਨ ਤੇ ਪਿੰਡ ਦੇ ਵਿੱਚ ਹੀ ਉਹਨਾਂ ਦਾ ਦਰਬਾਰ ਹੈ। ਤੇ ਅਸੀਂ ਬਾਬਿਆਂ ਨਾਲ ਬੜਾ ਪਿਆਰ ਕਰਨੇ ਆ। ਨਾਲ ਹੀ ਸੈਯਦ ਬਾਦਸ਼ਾਹ ਨੇ, ਬਾਬਾ ਲਾਲ ਸ਼ਾਹ ਬਾਦਸ਼ਾਹ ਸਰਕਾਰ ਦਾ ਦਰਬਾਰ ਹੈ। 24-25 ਅਗਸਤ ਨੂੰ ਮੇਲਾ ਵੀ ਹੁੰਦਾ ਹੈ ਇੱਥੇ। ਤੇ ਮੰਨਣ ਵਾਲੇ, ਅਕੀਦਤ ਵਾਲੇ ਤਕਰੀਬਨ ਦੁਨੀਆ ਦੂਰੋਂ ਨੇੜਿਓਂ ਆ ਕੇ ਤੇ ਹਾਜ਼ਰੀ ਦਿੰਦੀ ਹੈ। ਤੇ ਅਸੀਂ ਉਹਨਾਂ ਦੋਸਤਾਂ ਸਾਥੀਆਂ ਦੇ ਸ਼ੁਕਰਗੁਜ਼ਾਰ ਹਾਂ ਕਿ ਜਿਹੜੇ ਆ ਕੇ ਸਾਡੀ ਇਸ ਬਾਬੇਰਾਂ ਦੀ ਰੌਣਕ ਨੂੰ ਵਧਾਉਂਦੇ ਨੇ। ਤੇ ਅਸੀਂ ਉਹਨਾਂ ਦੀ ਮਿਹਰਬਾਨੀ ਹੈ। ਤੇ ਬਾਬਾ ਕਾਦਰ ਯਾਰ ਸੂਫੀ ਸ਼ਾਇਰ ਹੋਏ ਨੇ, ਜਿਨ੍ਹਾਂ ਨੇ ਮਰਾਜਨਾਮਾ ਲਿਖਿਆ ਹੈ, ਸੋਹਣੀ ਮਈ ਵਾਰ ਲਿਖੀ ਹੈ, ਹਰੀ ਸਿੰਘ ਨਲਵਾ ਦੀ ਵਾਰ ਲਿਖੀ ਹੈ, ਪੂਰਨ ਭਗਤ ਲਿਖਿਆ ਹੈ, ਰਾਜਾ ਰਸਾਲੂ, ਮਾਈ ਕੋਕਲਾ, ਇਹ ਕਿਤਾਬਾਂ ਉਹਨਾਂ ਨੇ ਲਿਖੀਆਂ ਨੇ ਔਰ ਸਾਡੇ ਕੋਲ ਇਹ ਮੌਜੂਦ ਨੇ। ਔਰ ਇਹ ਇੰਡੀਆ ਦੇ ਵਿੱਚੋਂ ਮੰਗਾਈਆਂ ਨੇ। ਮਹਿੰਦਰ ਸਿੰਘ ਨਾਗਰਾ ਜੱਟ ਉਧਰ ਇੰਡੀਆ 'ਚ, ਉਹਦੇ ਕੋਲ ਇਹ ਕਿਤਾਬਾਂ ਸਨ ਤੇ ਰਾਬਤਾ ਹੋਇਆ ਫੋਨ ਤੇ ਉਹਨਾਂ ਦੀ ਇਹ ਮਿਹਰਬਾਨੀ ਕਿ ਉਹਨਾਂ ਸਾਨੂੰ ਇਹ ਦੇ ਕੇ ਤੇ ਸਾਡਾ ਮਾਣ ਵਧਾਇਆ। ਅਸੀਂ ਮਹਿੰਦਰ ਸਿੰਘ ਨਾਗਰਾ ਸਾਹਿਬ ਦੇ ਵੀ ਸ਼ੁਕਰਗੁਜ਼ਾਰ ਹਾਂ। ਜਲੰਧਰ ਦੇ ਰਹਿਣ ਵਾਲੇ ਨੇ, ਉਹ ਗੂਨਾ ਪਿੰਡ ਹੈ ਉਹਨਾਂ ਦਾ ਇੰਡੀਆ 'ਚ। ਤੇ ਬਾਬੇ ਹਰੀ ਮਹਾਰਾਜਨਾਮੇ ਦੇ ਮੈਂ ਕੋਈ 2-4 ਸ਼ੇਰ ਪੇਸ਼ ਕਰਨਾ। ਤੇ ਬਾਬੇ ਹਰੀ ਲਿਖਦੇ ਨੇ 1932 'ਚ ਉਹਨਾਂ 1832 'ਚ ਉਹਨਾਂ ਨੇ ਮਹਾਰਾਜਨਾਮਾ ਲਿਖਿਆ ਸੀ। ਤੇ ਲਿਖਦੇ ਨੇ, ਸ਼ੁਕਰ ਕਹੇ ਅਲਹਮਦ ਮੁਹੰਮਦ ਹੋ ਸ਼ੁਕਰ ਕਹੇ ਅਲਹਮਦ ਮੁਹੰਮਦ। ਤੇ ਯਾ ਰੱਬ ਪਾਕੀ ਤੈਨੂੰ ਤੇ ਆਪ ਰੱਖੇ ਢੱਕ ਐਬਾਂ ਕੋਲੋਂ। ਤੇ ਆਜਜ਼ ਬੰਦੇ ਮੈਨੂੰ ਏ ਇਲਮ ਕੁਰਾਨ ਤੌਹੀਦ ਇਲਾਹੀ। ਤੇ ਮੈਨੂੰ ਆਪ ਪਹੁੰਚਾਇਆ ਤੇ ਜੋ ਕੁਝ ਹੋਇਆ, ਜੋ ਕੁਝ ਹੋ ਸੀ ਤੇ ਵਿੱਚ ਇਸ ਦੇ ਫਰਮਾਇਆ। ਤੇ ਕੁਰਸੀ ਅਰਸ਼ ਜ਼ਮੀਨ ਅਸਮਾਨਾ ਤੋ ਤੇ ਸੂਰਜ ਚੰਨ ਸਿਤਾਰੇ ਤੇ ਦੁਨੀਆ ਦੀ ਰੱਬ ਜ਼ੀਨਤ ਕੀਤੇ ਤੇ ਖਾਤਰ ਉਸ ਪਿਆਰੇ। ए दोस्त खास हबीब खुदा दा ते पाक मोहम्मद जानी अव्वल आखर ज़ाहिर बातन
ਤੇ ਨਬੀਆਂ ਦਾ ਸੁਲਤਾਨੀ ਤੇ ਕਾਦਰ ਆਜਜ਼ ਆਸੀ ਬੰਦਾ ਓ ਕਾਦਰ ਆਜਜ਼ ਆਸੀ ਬੰਦਾ ਸਿਫਤ ਬਣਾਉਣ ਵਾਲਾ ਉਹ ਬਰਕਤ ਕਲਮੇ ਪਾਕ ਨਬੀ ਦੀ ਤੇ ਅਜਰ ਦੇਵੇ ਹਕ ਤਾਲਾ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਅੱਲਾਹ ਤੁਹਾਨੂੰ ਸਿਹਤ ਤੰਦਰੁਸਤੀ ਦੇ। ਅਵੈਸ ਸਾਹਿਬ, ਤੁਸੀਂ ਪੰਜਾਬੀ ਕਲਾਮ ਦੇ ਖਾਸਕਾਰ ਬਾਬਾ ਕਾਦਰ ਸਾਹਿਬ ਦੇ, ਬਾਬਾ ਕਾਦਰ ਯਾਰ, ਉਹਨਾਂ ਦੇ ਬੜੇ ਵੱਡੇ ਫੈਨ ਹੋ। ਤੁਸੀਂ ਮੈਨੂੰ ਕਿਹਾ ਸੀ ਮੈਨੂੰ ਵਿਖਾ ਕੇ ਲਿਆਓ ਜੀ ਜੀ। ਤੇ ਤੁਸੀਂ ਪਹਿਲੀ ਵਾਰੀ ਕਲਾਮ ਸੁਣਿਆ, ਤੁਹਾਨੂੰ ਕਿਵੇਂ ਲੱਗਾ ਇਹ? ਮੇਰੇ ਕੋਲ ਅਲਫਾਜ਼ ਨਹੀਂ ਹੈ ਕਿ ਮੈਂ ਬਿਆਨ ਕਰ ਸਕਾਂ। ਅੱਛਾ, ਤੇ ਅੱਜ ਅਸੀਂ ਆਏ ਆ ਇੱਥੇ ਵਿਜ਼ਿਟ ਕਰਨ। ਮੁਖਤਾਰ ਸਾਹਿਬ ਦੀ ਮਿਹਰਬਾਨੀ ਹੈ, ਨੱਕ ਲੈਂਦੇ ਨੇ, ਉਹਨਾਂ ਤੁਹਾਨੂੰ ਬੜਾ ਟਾਈਮ ਦਿੱਤਾ। ਦੇਖੋ ਕੀ ਮਿਸਟੇਕ ਹੋਈ ਹੈ ਅੱਜ, ਮਾਈਕ ਭੁੱਲ ਗਏ। ਅਸੀਂ ਆਪਣਾ ਮਾਈਕ ਭੁੱਲ ਆਏ ਹਾਂ ਜੀ, ਨਹੀਂ ਤੇ ਆਵਾਜ਼ ਦੀ ਕੁਆਲਿਟੀ ਏਡੀ ਆਲਾ ਹੋਣੀ ਸੀ, ਤੁਹਾਨੂੰ ਦੱਸ ਨਹੀਂ ਸਕਦੇ। ਠੀਕ ਹੈ ਜੀ। ਤੇ ਇਹ ਇਹਨਾਂ ਦਾ ਥੱਲੇ ਨੰਬਰ ਲਿਖਿਆ ਜੀ, ਮੋਬਾਈਲ ਨੰਬਰ ਮੁਖਤਾਰ ਨਾਂਗਰਾ ਸਾਹਿਬ, ਮਾਛੀ ਕੇ ਸੰਧਵਾ। ਇਹ ਇਹਨਾਂ ਦਾ ਪਿੰਡ ਹੈ। ਇਹ ਥੱਲੇ ਇਹਨਾਂ ਦਾ ਮੋਬਾਈਲ ਨੰਬਰ ਲਿਖਿਆ ਹੈ। ਕੋਈ ਵੀਰ ਭਰਾ ਕੋਈ ਮਾਲੂਮਾਤ ਲੈਣਾ ਚਾਹੁੰਦਾ ਹੋਵੇ, ਕੋਈ ਇਹਨਾਂ ਦਾ ਇੰਟਰਵਿਊ ਲੈਣਾ ਚਾਹੁੰਦਾ ਹੋਵੇ, ਇਹਨਾਂ ਦਾ ਕਲਾਮ ਸੁਣਨਾ ਚਾਹੁੰਦਾ ਹੋਵੇ, ਤਾਂ ਇਹਨਾਂ ਦੇ ਨੰਬਰ ਤੇ ਰਾਬਤਾ ਕਰ ਸਕਦਾ ਹੈ। ਲੇਕਿਨ ਇੱਕ ਮਿਹਰਬਾਨੀ ਕਰੇ ਕਿ ਸਵੇਰ ਸੂਰਜ ਉੱਗਣ ਤੋਂ ਬਾਅਦ ਫੋਨ ਕਰੇ ਤੇ ਸੂਰਜ ਡੁੱਬਣ ਤੋਂ ਬਾਅਦ ਫੋਨ ਨਾ ਕਰੇ। ਦਿਨ ਦੀ ਰੋਸ਼ਨੀ 'ਚ ਫੋਨ ਕਰਨਾ ਹੈ, ਬਸ ਇੰਨਾ ਕੁ ਤਰਲਾ ਹੈ। ਠੀਕ ਹੈ ਜੀ। ਅੱਲਾਹ ਤੁਹਾਨੂੰ ਸ਼ਾਦ ਰੱਖੇ ਜੀ, ਆਬਾਦ ਰੱਖੇ। ਬਹੁਤ ਸ਼ੁਕਰੀਆ ਨਾਂਗਰਾ ਸਾਹਿਬ, ਥੈਂਕ ਯੂ ਜੀ। ਇਹ ਜਿਉਂਦੇ ਵਸਦੇ ਰਹੋ ਸਰਕਾਰ ਜੀ। ਬੜੀ ਮਿਹਰਬਾਨੀ। ਤੁਹਾਡੇ ਆਉਣ ਦਾ ਬੜਾ ਸ਼ੁਕਰੀਆ ਜੀ। ਮਿਹਰਬਾਨੀ ਅਸੀਂ ਜੀ। ਤਹਿ ਦਿਲੋਂ ਬਿਲਕੁਲ ਜਨਾਬ ਅਸੀਂ ਦਿਲ ਦੀਆਂ ਗਹਿਰਾਈਆਂ ਨਾਲ ਸ਼ੁਕਰੀਆ ਅਦਾ ਕਰਨੇ ਆ। ਬਹੁਤ ਤੁਹਾਡਾ। ਸ਼ੁਕਰੀਆ ਤੁਸੀਂ ਜੀ, ਸਾਡੇ thank ਕੋਲ you। ਆਏ ਹੋ, ਸਾਡਾ ਮਾਣ ਵਧਾਇਆ। ਸਾਡੇ ਬਜ਼ੁਰਗਾਂ ਦਾ ਮਾਣ ਹੈ, ਅਸੀਂ ਉਹਨਾਂ ਦਾ ਅੱਲਾਹ ਦੇ ਫਰਨਾ ਜਿੰਨਾ ਤੱਕ ਜ਼ਿੰਦਗੀ ਹੈ ਉਹਨਾਂ ਦਾ ਬਿਆਨ, ਉਹਨਾਂ ਦਾ ਕਲਾਮ ਹੈ, ਬੋਲਦੇ ਰਵਾਂਗੇ ਜੀ। ਬਹੁਤ ਹਾਂਜੀ, ਸ਼ੁਕਰੀਆ, ਥੈਂਕ ਯੂ ਜੀ। ਜੀ, ਅਸਲਾਮ ਅੱਲਾਹ। ਵਾਲੇਕੁਮ।